ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ, ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ। ਕੌਂਸਲ ਚੋਣਾਂ ਤੋਂ ਕੀ ਇਹ ਕਹਿ ਲਿਆ ਜਾਵੇ ਕਿ ਸੈਮੀਫਾਈਨਲ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ? ਬਿਲਕੁਲ ਪ੍ਰਵੀਨ ਜੀ, ਇਸ ਵਕਤ ਜਦੋਂ ਅਸੀਂ ਗੱਲ ਕਰ ਰਹੇ ਹਾਂ ਤਾਂ ਲਗਭਗ ਤਿਆਰੀਆਂ ਮੁਕੰਮਲ ਨੇ। ਹੁਣ ਤੋਂ ਅੱਧੇ ਕੁ ਘੰਟੇ ਬਾਅਦ ਮਤਲਬ ਵੋਟ ਪ੍ਰਕਿਰਿਆ ਸ਼ੁਰੂ ਹੋ ਜਾਣੀ ਹੈ। ਭਾਰਤੀ ਸਮੇਂ ਅਨੁਸਾਰ 8 ਵਜੇ ਜੀ ਵੋਟ ਪ੍ਰਕਿਰਿਆ ਸ਼ੁਰੂ ਹੋਣੀ ਹੈ ਤੇ ਸ਼ਾਮ ਦੇ 5 ਵਜੇ ਤੱਕ ਇਹ ਪ੍ਰਕਿਰਿਆ ਚੱਲਣੀ ਹੈ। ਜਦੋਂ ਕਿ ਮਤਲਬ ਕਿ ਮੰਗ ਇਹ ਸੀਗੀ ਵੀ ਕਿ ਕਿਉਂ ਨਾ ਇਹਨੂੰ 7 ਵਜੇ ਕੀਤਾ ਜਾਵੇ ਤੇ ਸ਼ਾਮ ਨੂੰ 6 ਵਜੇ ਤੱਕ ਕਰ ਦਿੱਤਾ ਜਾਵੇ। ਜੀ ਸਿਆਸੀ ਧਿਰਾਂ ਦੀ ਵੀ ਤੇ ਕੁਝ ਹੋਰ ਬੁੱਧੀ ਵਰਗ ਦੀ ਵੀ ਮੰਗ ਸੀ ਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੋਲਿੰਗ ਕੀਤੀ ਜਾਵੇ। ਇੱਕ ਤਾਂ ਗਰਮੀ ਬਹੁਤ ਹੈ, ਸਹੀ। ਦੂਸਰਾ ਉਹਦਾ ਅਹਿਮ ਪਹਿਲੂ ਇਹ ਵੀ ਸੀਗਾ ਵੀ ਕਿ ਸਰਕਾਰ ਨੇ ਤਾਂ ਛੁੱਟੀ ਕਰਤੀ ਸਰਕਾਰੀ ਅਦਾਰਿਆਂ 'ਚ, ਪਰ ਪ੍ਰਾਈਵੇਟ ਬੰਦੇ ਨੂੰ ਕਿੱਥੇ ਛੁੱਟੀ ਹੈ ਜੀ? ਸਹੀ ਹੈ। ਜਾਂ ਦਿਹਾੜੀ ਟੱਪੇ ਤੇ ਜਿਹਨੇ ਜਾਣਾ ਉਹਨੂੰ ਕਿੱਥੇ ਛੁੱਟੀ ਹੈ? ਸੋ ਇਸ ਲਈ ਸਵੇਰੇ ਜੇ ਘੰਟਾ ਪਹਿਲਾਂ ਕਰ ਲਈ ਜਾਵੇ ਤੇ ਸ਼ਾਮ ਨੂੰ ਘੰਟਾ ਵਧਾਤਾ ਜਾਵੇ ਤਾਂ ਉਹ ਲੋਕ ਵੀ ਇਸ ਪ੍ਰਕਿਰਿਆ ਦਾ ਹਿੱਸਾ ਬੜੇ ਆਸਾਨੀ ਨਾਲ ਬਣ ਸਕਦੇ। ਚਲੋ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ ਕਿ ਇਸ ਨੂੰ 2027 ਦੇ ਸੈਮੀਫਾਈਨਲ ਵਜੋਂ ਹੀ ਵੇਖਿਆ ਜਾ ਰਿਹਾ। ਠੀਕ ਹੈ ਜੀ। ਇਸ ਮੌਕੇ ਪੰਜਾਬ ਦੇ ਵਿੱਚ 8 ਨਗਰ ਨਿਗਮ ਦੇ ਲਈ ਪੋਲਿੰਗ ਹੋ ਰਹੀ ਹੈ ਤੇ ਉਸ ਤੋਂ ਇਲਾਵਾ 75 ਦੇ ਕਰੀਬ ਨਗਰ ਕੌਂਸਲਾਂ ਨੇ, 21 ਦੇ ਕਰੀਬ ਨਗਰ ਪੰਚਾਇਤਾਂ ਨੇ ਜਿਨ੍ਹਾਂ ਦੇ ਲਈ ਇਹ ਸਾਰਾ ਵੋਟ ਪ੍ਰਕਿਰਿਆ ਦਾ ਕੰਮ ਚੱਲ ਰਿਹਾ। 10,000 ਤੋਂ ਵੱਧ ਉਮੀਦਵਾਰ ਸੀਗੇ ਜਿਨ੍ਹਾਂ ਨੇ ਨਾਮਜ਼ਦਗੀਆਂ ਭਰੀਆਂ ਸੀਗੀਆਂ। ਜੀ ਜੀ। ਤੇ ਉਹਦੇ ਵਿੱਚੋਂ ਫਿਰ ਮਤਲਬ ਇਹ ਹੋਇਆ ਕਿ ਜਿਵੇਂ ਨਾਮ ਵਾਪਸ ਹੋ ਗਏ, ਕੱਟ ਕਟਾਈ ਹੋ ਗਈ, ਸਾਰਾ ਕੁਝ ਹੋ ਗਿਆ ਤੇ ਉਹਦੇ ਨਾਲ ਫਿਰ ਪਿੱਛੇ ਉਮੀਦਵਾਰ ਲਗਭਗ 7,555 ਉਮੀਦਵਾਰ ਅੱਜ ਦੀ ਤਰੀਕ 'ਚ ਮੈਦਾਨ 'ਚ ਨੇ, ਜਿਨ੍ਹਾਂ ਚੋਂ 80 ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਤੇ ਬਾਕੀਆਂ ਦੇ ਨਾਮ ਵਾਪਸ ਹੋ ਗਏ, ਕੁਝ ਹੋ ਗਿਆ। ਸੋ 7,555 ਉਮੀਦਵਾਰ ਇਸ ਸਮੇਂ ਮੈਦਾਨ 'ਚ ਨੇ। ਹੁਣ ਇਹਦੇ ਵਿੱਚੋਂ ਵੀ ਜਿਹੜੀ ਅਹਿਮ ਗੱਲ ਆ ਉਹ ਇਹ ਹੈ ਕਿ ਸਭ ਤੋਂ ਵੱਧ ਉਮੀਦਵਾਰ ਜੇ ਕਿਸੇ ਧਿਰ ਦੇ ਹੈਗੇ ਤਾਂ ਉਹ ਸੱਤਾਧਾਰੀ ਧਿਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੈਦਾਨ 'ਚ। ਠੀਕ ਹੈ ਜੀ। ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਬਾਕੀਆਂ ਨੇ ਨਾ ਭਰੇ ਹੁਣ ਕਾਗਜ਼, ਤੇ ਜੇ ਬਾਕੀਆਂ ਦੇ ਉਮੀਦਵਾਰ ਇਸ ਮੁਕਾਬਲੇ ਘੱਟ ਨੇ ਉਹਦਾ ਕੀ ਉਹਨਾਂ ਦੇ ਕਾਗਜ਼ ਅੜਾਉਣੇ, ਕਟਾਉਣੇ, ਫਾੜਨੇ, ਖੋਹਣੇ, ਭਰਨੀ ਨਹੀਂ ਦੇਣੇ, ਬਾਅਦ ਚੋਂ ਡਰਾਉਣਾ, ਧਮਕਾਉਣਾ, ਮਨਾਉਣਾ, ਵਾਪਸ ਕਰਾਉਣਾ, ਇਹ ਸਾਰੀ ਉਹਦਾ ਹਿੱਸਾ। ਸਹੀ ਹੈ। 7,555 ਦੇ ਵਿੱਚੋਂ 1,801 ਉਮੀਦਵਾਰ ਆਮ ਆਦਮੀ ਪਾਰਟੀ ਦਾ ਇਸ ਸਮੇਂ ਵੋਟਾਂ ਦੇ ਲਈ ਖੜਾ ਹੈ। ਦੂਏ ਨੰਬਰ ਤੇ ਕਾਂਗਰਸ ਪਾਰਟੀ ਹੈ ਜਿਹਦੇ 1,550 ਉਮੀਦਵਾਰ ਮੈਦਾਨ 'ਚ ਹੈ। ਠੀਕ ਹੈ। ਪਾਰਟੀ ਵਾਈ ਦੇਖੋ ਤਾਂ ਤੀਜੇ ਨੰਬਰ ਤੇ ਬੀਜੇਪੀ ਦੇ ਉਮੀਦਵਾਰ ਨੇ, ਜੇ ਉਹ ਦੇਖੋ ਤਾਂ ਆਜ਼ਾਦ ਉਮੀਦਵਾਰ ਤੀਜੇ ਨੰਬਰ ਤੇ ਨੇ। ਆਜ਼ਾਦ ਉਮੀਦਵਾਰਾਂ ਦੀ ਗਿਣਤੀ 1,528 ਹੈ ਤੇ ਭਾਜਪਾ ਦੇ ਉਮੀਦਵਾਰਾਂ ਦੀ ਗਿਣਤੀ 1,316 ਹੈ ਜੀ। ਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਉਮੀਦਵਾਰਾਂ ਦੀ ਗਿਣਤੀ ਬੀਜੇਪੀ ਨਾਲੋਂ ਵੀ ਘੱਟ ਹੈ। ਇਹ ਆਪਣੇ ਆਪ 'ਚ ਸੋਚਣ ਦੀ ਪ੍ਰਕਿਰਿਆ ਕਿ ਇਹਦੇ ਕੀ ਮਾਇਨੇ ਨੇ। ਉਹਨਾਂ ਕੋਲ 1,251 ਉਮੀਦਵਾਰ ਨੇ ਇਸ ਸਮੇਂ ਮੈਦਾਨ ਦੇ ਵਿੱਚ। ਸੋ ਇਸ ਤਰ੍ਹਾਂ ਕੁੱਲ 7,555 ਉਮੀਦਵਾਰ ਨੇ। ਹੁਣ ਸਾਡੇ ਕੋਲ 36 ਲੱਖ ਦੇ ਕਰੀਬ ਵੋਟਰ ਹੈ। ਠੀਕ ਹੈ ਜੀ। ਜਿਹੜਾ ਕੁੱਲ ਪੰਜਾਬ ਦਾ ਜਿਹੜਾ ਕੁੱਲ ਵੋਟਰ ਹੈ 36 ਲੱਖ ਤੋਂ ਵੱਧ ਉਹਨਾਂ ਦੀ ਵੋਟ। ਸੋ ਉਹਦੇ ਵਿੱਚੋਂ ਤੁਸੀਂ ਕਹਿ ਸਕਦੇ ਹੋ ਕਿ 18 ਲੱਖ ਤੋਂ ਵੱਧ ਮਰਦ ਵੋਟਰ ਨੇ ਤੇ 17,73,74,000 ਦੇ ਕਰੀਬ ਮਹਿਲਾ ਵੋਟਰ ਨੇ। ਇੰਜ ਮਿਲਾ ਕੇ ਇਹ ਕੁੱਲ ਵੋਟ ਪ੍ਰਕਿਰਿਆ ਬਣਦੀ ਹੈ। ਹੁਣ ਇਹਦੇ ਵਿੱਚੋਂ ਵੀ ਮਤਲਬ ਜੇ ਆਪਾਂ ਬੂਥ ਵਾਈਜ਼ ਵੀ ਸਮਝਣਾ ਹੋਵੇ ਤਾਂ ਵੀ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕੁੱਲ ਜਿਹੜੇ ਬੂਥ ਦੀ ਗਿਣਤੀ ਹੈ ਉਹ ਤਾਂ ਬੇਸ਼ੱਕ 1,700 ਸਮਥਿੰਗ ਕੁਛ ਹੈ, 1,014 ਜਿਹੜੇ ਪੈਸੇ ਟੋਟਲ ਪੋਲਿੰਗ ਬੂਥ ਨੇ। ਫਿਰ ਉਹਦੇ ਅੰਦਰ ਵੀ ਇੱਕ ਦੋ ਬੂਥ ਅਲੱਗ-ਅਲੱਗ ਹੁੰਦੇ ਨੇ। ਜੇ ਉਵੇਂ ਹਿਸਾਬ ਲਾ ਕੇ ਦੇਖਣਾ ਹੋਵੇ ਤਾਂ ਇਹ ਗਿਣਤੀ ਮਤਲਬ ਕਿ 3,977 ਬਣਦੀ ਹੈ। ਠੀਕ ਹੈ। ਤੇ ਉੱਥੇ 36,000 ਦੇ ਕਰੀਬ ਮੁਲਾਜ਼ਮ ਟੋਟਲ ਪ੍ਰਕਿਰਿਆ ਚ ਲਾਏ ਹੋਏ ਨੇ। ਮਤਲਬ ਹਰ ਬੂਥ ਦੇ ਹਿਸਾਬ ਨਾਲ ਜੇ ਆਪਾਂ ਹਿਸਾਬ ਲਾਈਏ 5-5 ਬੰਦੇ ਹੈਗੇ ਨੇ ਉੱਥੇ, ਤੇ 35,000 ਤੋਂ ਵੱਧ ਪੁਲਿਸ ਤੇ ਹੋਮਗਾਰਡ ਵਗੈਰਾ ਤੈਨਾਤ ਨੇ। ਸੋ ਕਾਫੀ ਵੋਟ ਪ੍ਰਕਿਰਿਆ ਲੰਬੀ ਚੌੜੀ ਪ੍ਰਕਿਰਿਆ ਇੱਕ ਤੇ ਇਹਦੇ ਨਾਲ ਸ਼ਹਿਰਾਂ ਦਾ ਸਾਰਾ ਕੁਛ। ਪਰ ਰਾਜਨੀਤਿਕ ਤੌਰ ਤੇ ਇਹਨੂੰ ਇਸੇ ਨਜ਼ਰੀਏ ਤੋਂ ਦੇਖਿਆ ਜਾ ਰਿਹਾ ਕਿ ਜਿਹਨੇ ਨਗਰ ਨਿਗਮ ਜਿੱਤ ਲਏ ਵੀ ਉਹਦੀ ਥੋੜੀ ਜਿਹੀ ਹਵਾ ਦੇਖੀ ਜਾ ਸਕਦੀ ਹੈ, ਕਿਉਂਕਿ ਪੰਚਾਇਤੀ ਚੋਣਾਂ ਵੀ ਆਪਾਂ ਕਹਿ ਰਹੇ ਹਾਂ ਕਿ ਧੱਕੇ ਨਾਲ, ਚਾਹੇ ਡੰਡੇ ਨਾਲ, ਚਾਹੇ ਸੱਤਾ ਦੇ ਦਮ ਤੇ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਜਿੱਤ ਕੇ ਬੈਠੀ ਹੈ। ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇ ਕੋਈ ਚੋਣ ਹੈ ਤਾਂ ਸਿਰਫ ਇਹ ਨਿਗਮ ਚੋਣ ਹੈ ਹੁਣ, ਕੌਂਸਲ ਚੋਣਾਂ, ਮਤਲਬ ਨਗਰ ਨਿਗਮ, ਨਗਰ ਪੰਚਾਇਤ, ਨਗਰ ਕੌਂਸਲ ਦੀਆਂ। ਸੋ ਇਹਦੇ ਲਈ ਆਮ ਆਦਮੀ ਪਾਰਟੀ ਦੀ ਪੂਰੀ ਜਦੋਜਹਿਦ ਲੱਗੀ ਹੈ ਕਿ ਅਸੀਂ ਹਰ ਹਿੱਲੇ ਵਸੀਲੇ, ਇੱਕ ਤਾਂ ਹੁਣ ਪਰਚੀ ਨਾਲ ਵੋਟ ਹੈ ਤੇ ਇਹਨਾਂ ਦੇ ਐਮਐਲਏ ਤਾਂ ਕਹਿਣੇ ਲੱਗ ਪਏ ਸੀ ਕਿ ਕੋਈ ਗੱਲ ਨਹੀਂ, ਜੇ ਊਂ ਨਾ ਜਿੱਤੇ ਤਾਂ ਕੁੰਡੀ ਲਾ ਕੇ ਜਿੱਤ ਲਾਂਗੇ। ਸੋ ਇਹ ਚ ਕੋਈ ਦੋ ਰਾਏ ਨਹੀਂ ਕਿ ਪਿਛਲੀਆਂ ਪਾਰਟੀਆਂ ਵੀ ਧੱਕਾ ਕਰਦੀਆਂ ਆਈਆਂ, ਪਰ ਇਹਨਾਂ ਵਾਲਾ ਹਾਲ ਨਹੀਂ ਹੋਇਆ ਕਦੇ ਕਿ ਇਸ ਹੱਦ ਤੱਕ ਸਥਿਤੀ ਬਣ ਗਈ ਹੋਵੇ। ਸੋ ਉਹ ਇਸ ਲਈ ਇੱਥੋਂ ਅੰਦਾਜ਼ਾ ਕਿ ਸ਼ਾਮ ਨੂੰ ਚੰਗਾ ਖਲਾਰਾ ਪੈਣ ਦਾ ਵੀ ਖਦਸ਼ਾ ਖੜਾ ਹੈ।
ਟਕਰਾਅ ਵਾਲੀ ਸਥਿਤੀ ਦਾ ਵੀ ਡਰ ਖੜਾ ਹੈ। ਉਹ ਉੱਪਰ ਦੀ ਗਰਮੀ ਹੈ ਤੇ ਗਰਮੀ ਦੇ ਵਿੱਚ ਵੈਸੇ ਹੀ ਬੰਦੇ ਦਾ ਪਾਰਾ ਛੇਤੀ ਚੜ ਜਾਂਦਾ, ਇਹ ਵੀ ਇੱਕ ਚਿੰਤਾਜਨਕ ਸਥਿਤੀ ਹੈਗੀ ਆ। ਪਰ ਦੇਖਣ ਵਾਲੀ ਗੱਲ ਤਾਂ ਇਹ ਹੋਊਗੀ ਕਿ ਹੁਣ ਜੇ ਇਸ ਨੂੰ ਸੈਮੀਫਾਈਨਲ ਵਜੋਂ ਵੇਖਣਾ ਤੇ ਉੱਥੇ ਫਿਰ ਉਮੀਦਵਾਰਾਂ ਦੇ ਲਈ ਵੀ ਵੱਡਾ ਸਵਾਲ ਖੜਾ ਹੈ, ਕਿਉਂਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨਾਲੋਂ ਵੱਧ ਫਿਕਰ ਐਮਐਲਏ ਨੂੰ ਸਹੀ ਹੈ ਕਿ ਵੀ ਜੇ ਮੇਰੇ ਸ਼ਹਿਰ ਦੇ ਵਿੱਚੋਂ ਨਹੀਂ ਜਿੱਤਦੇ ਤਾਂ ਮੇਰੀ ਟਿਕਟ ਕੱਟੀ ਜਾਂਦੀ ਹੈ। ਜੀ ਸਹੀ ਹੈ। ਤੇ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਐਮਐਲਏ ਤਾਂ ਹੈਗੇ ਆ ਪਰ ਉਮੀਦਵਾਰ ਵੀ ਸਾਡੇ ਕਹੇ ਤੇ ਨਹੀਂ ਦਿੱਤੇ, ਉਹਨਾਂ ਨੂੰ ਤਾਂ ਹੋ ਗਿਆ ਕਿ ਸਾਡੀ ਤਾਂ ਕੱਟੀ ਹੋ ਗਈ। ਸੋ ਇਸ ਲਈ ਬੜਾ ਅਜੀਬੋ-ਗਰੀਬ ਵਰਤਾਰਾ ਹੈ। ਕੁੱਲ ਮਿਲਾ ਕੇ ਤੁਸੀਂ ਬਿਲਕੁਲ ਠੀਕ ਕਹਿ ਸਕਦੇ ਹੋ ਕਿ ਇਹਨੂੰ ਅਸੀਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਵਜੋਂ ਵੇਖ ਰਹੇ ਹਾਂ। ਪਰ ਜਿੰਨੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਚੋਣਾਂ 'ਚ ਵਧੀਕੀ ਕਰੂਗੀ ਤੇ ਚਾਹੇ ਉਹ ਨਤੀਜਿਆਂ ਦੇ ਵਿੱਚ ਜਿੱਤ ਦਿਖਾ ਲਵੇ, ਉਹਨਾਂ ਉਹਨੂੰ 2027 'ਚ ਨੁਕਸਾਨ ਹੋਣ ਦਾ ਖਦਸ਼ਾ ਵੀ ਪੈਦਾ ਹੋ ਜਾਊਗਾ। ਜੀ ਬਿਲਕੁਲ।